ਕਿਵੇਂ ਤੁਹਾਨੂੰ ਇਹ ਖਿਆਲ ਆਇਆ ਸੀ? पहले ਸੀਗਾ ज़हन च कि मैं कभी पोजीशन भी लवांगी? नहीं नहीं, जब वो कॉल आई तो जब हमने देखा तो हमें यकीन नहीं हो रहा था कि मैंने बहालपुर बोर्ड में लिया पोजीशन, लेकिन बाद में यकीन हो गया कि सच्ची में। ਅੱਛਾ ਨਹੀਂ ਆ ਦੇਖੋ ਨਾ ਹੁਣ ਮੈਂ ਆਇਆ ਵਾਂ ਤੇ ਕੋਈ ਟਿਊਸ਼ਨ ਵੀ ਪੜ੍ਹਦੇ ਸੀ ਤੁਸੀਂ? नहीं नहीं, ट्यूशन नहीं करती। ਕਿਉਂਕਿ ਕੋਈ ਇਹ ਨਹੀਂ ਲੱਗ ਰਿਹਾ ਕਿ ਕੋਈ ਟਿਊਸ਼ਨ ਕੋਈ ਅਕੈਡਮੀ ਹੋਏਗੀ। ਤੇ ਸਕੂਲ ਕਿਹੜਾ ਸੀ ਜਿੱਥੋਂ ਪੜ੍ਹੇ ਸੀ? गवर्नमेंट स्कूल है, लो इनकम स्कीम। मोटिवेशन ऑफ फैमिली एंड टीचर्स की मेहनत से, माँ वालिदैन के सपोर्ट से और अपनी मेहनत से हासिल किया है। इमरान खान से डीसी सर ने दिया था 14 अगस्त इंडिपेंडेंस डे। वाह इससे जबरदस्त। पता चलता है कि पाकिस्तान में हिंदू मुस्लिम में कोई फर्क नहीं है। मैंने पोजीशन ली थी तब अच्छा। ये मेडल भी मिला था और ये शील्ड भी मिली थी अच्छा। बहादुर बोर्ड से। ये रमेश सिंह अरोड़ा मिनिस्टर साहब हमारे लाहौर के, उन्होंने कैश प्राइज दिया था इसमें। ये लाहौर से मरियम नवाज ने दिया था। मैं मरियम नवाज का और सर रमेश सिंह अरोड़ा का दिल से शुक्रिया अदा करती हूँ कि उन्होंने मुझे कैश प्राइज दिया और मेरे अनकरेज की, मेरा हौसला किया कि मैं आगे बढ़ूंगा और ज्यादा। वाह जी। ਆ ਦੇਖੋ ਜੀ ਆ ਮੈਡਮ ਮਰੀਮ ਨਵਾਜ਼ ਸਾਹਿਬਾ, ਤੁਸੀਂ ਜਦੋਂ ਬੱਚਿਆਂ ਨੂੰ ਯਾਦ ਕਰਦੇ ਹੋ, ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਜ਼ਿਹਨ 'ਚ ਰੱਖਦੇ ਹੋ ਤੇ ਬੱਚੇ ਵੀ ਤੁਹਾਨੂੰ ਯਾਦ ਰੱਖਦੇ ਆ। ਔਰ ਇਹ ਤੁਸੀਂ ਇੱਕ ਬੱਚੀ ਨੂੰ ਨਹੀਂ ਇੱਥੇ ਅਪਰੀਸ਼ੀਏਟ ਕੀਤਾ, ਤੁਸੀਂ ਇੱਥੇ ਪੂਰੀ ਕਮਿਊਨਿਟੀ ਨੂੰ, साउथ पंजाब दे 7 लाख हिंदुओं ਨੂੰ ਤੁਸੀਂ ਅਪਰੀਸ਼ੀਏਟ ਕੀਤਾ। राना सिकंदर हयात का भी दिल से शुक्रिया अदा करूँ। उन्होंने मुझे एक वर्ड कहा कि मैं आपका बहुत बड़ा फैन हूँ, जिससे मुझे बहुत हौसला मिला। और मैं ये सोचती हूँ कि जब मुझे पर कोई तकलीफ वगैरह आए, कोई मुसीबत आए, तो ये वो मेरा सहारा बनेंगे। ਪਰ ਇੱਕ ਗੱਲ ਦਾ ਹੋਇਆ ਮੈਨੂੰ ਅਫਸੋਸ ਕਿ ਉਹ ਹਰ ਪਾਸੇ ਸਾਡੇ ਸਿਰਫ ਸਾਡਾ, ਮੈਂ ਤਾਂ ਕਹਿੰਦਾ ਸੀ ਪਤਾ ਨਹੀਂ ਇਕੱਲੇ ਮੁਸਲਮਾਨਾਂ ਦਾ ਹੀ ਮਸਲਾ, ਇਹ ਸਾਡੀ ਹਿੰਦੂ ਬਰਾਦਰੀ 'ਚ ਵੀ ਮਸਲਾ ਐਡਾ ਬਣ ਚੁੱਕਿਆ ਕਿ ਹੁਣ ਉਹਨੂੰ ਮੈਂ ਭਾਰਤੀ ਕਾਨਾ ਰਾਮ ਨੂੰ ਕੋਸ਼ਿਸ਼ ਕੀਤੀ, ਮੈਂ ਕਿਹਾ ਪੰਜਾਬੀ ਬੋਲ ਲੈ, ਮਰ ਜਾਣੀ ਹੈ ਪੰਜਾਬੀ ਬੋਲ ਲੈ, ਉਹਨੂੰ ਉਹ ਨਹੀਂ ਬੋਲ ਹੋਈ ਉਹਦੇ ਕੋਲ ਪੰਜਾਬੀ, ਉਹਨੇ ਉਰਦੂ 'ਚ ਹੀ ਗੱਲ ਕੀਤੀ। ਇਹ ਬੜਾ ਅਲਮੀਆ ਸਾਡਾ ਕਿ ਅਸੀਂ ਆਪਣੀ ਜਿਹੜੀ ਮਦਰ ਲੈਂਗੁਏਜ ਆ, ਮਾਂ ਬੋਲੀਆਂ, ਅੱਛਾ ਮਾਹੌਲ ਐਸਾ ਬਣ ਗਿਆ, ਬੱਚਿਆਂ ਦਾ ਕਸੂਰ ਨਹੀਂ। ਜਦੋਂ ਸਕੂਲ ਜਾਣਾ, ਉਹਨਾਂ ਨੇ ਕਾਲਜ ਜਾਣਾ, ਬਾਹਰ ਨਿਕਲਣਾ, ਹਰ ਕੋਈ ਫਿਰ ਉਰਦੂ ਬੋਲ ਕੇ ਆਪਣੇ ਆਪ ਨੂੰ ਆਪਣੇ ਉੱਤੇ ਪ੍ਰਾਊਡ ਫੀਲ ਕਰਦਾ, ਉਹ ਸਮਝਦਾ ਪਤਾ ਨਹੀਂ ਮੈਂ ਪੜ੍ਹਿਆ ਲਿਖਿਆ, ਫਖਰੀ ਅੰਦਾਜ਼ ਦੇ ਵਿੱਚ ਉਹ ਪੇਸ਼ ਕਰਨ ਲਈ ਉਹ ਫਿਰ ਹੌਲੀ ਹੌਲੀ ਆਦਤ ਬਣ ਜਾਂਦੀ ਹੈ ਬੱਚਿਆਂ ਦੀ। ਮਿਲਿਓ, ਮੈਂ ਮੀਆਂ ਆਸਫ ਅਲੀ ਤੇ ਅੱਜ ਮੈਂ ਮਿਲਵਾਣ ਆਇਆ ਤੁਹਾਨੂੰ ਇੱਕ ਪੰਜਾਬ ਦੀ ਬੜੀ ਸੁਨੱਖੀ ਧੀ, ਜਿਹੜੀ ਪੰਜਾਬ ਦੇ ਪਹਿਲੇ ਜ਼ਿਲ੍ਹੇ ਦੀ ਪਹਿਲੀ ਤਹਿਸੀਲ ਸਾਦਕਾਬਾਦ ਦੀ ਰਹਿਸ਼ੀ ਆ, ਭਾਰਤੀ ਕਾਨਾ ਰਾਮ, ਤੇ ਜਿਹਨੇ ਬੋਰਡ ਦੇ ਵਿੱਚ, ਬਹਾਵਲਪੁਰ ਬੋਰਡ ਦੇ ਵਿੱਚ ਦੂਸਰੀ ਪੋਜੀਸ਼ਨ ਹਾਸਲ ਕੀਤੀ ਮੈਟ੍ਰਿਕ ਦੇ ਇਮਤਿਹਾਨ 'ਚ। ਤੇ ਉਹਦੇ ਨਾਲ ਗੱਲਬਾਤ ਕਰਦੇ ਹਾਂ। ਕੀ ਹਾਲ ਚਾਲ ਹੈ ਬੇਟਾ? ठीक, आप सुनाए? ठीक है, ਮੈਂ ਵੀ ਠੀਕ ਹਾਂ। ਕੀ ਅੱਛਾ ਆਪਣਾ ਪਹਿਲੇ ਤੇ ਨਾਂ ਦੱਸੋ ਪੂਰਾ। मेरा नाम भारती काना राम है। ਤੇ ਪਹਿਲੇ ਤੇ ਆਪਣੇ ਨਾਂ ਦਾ ਮਤਲਬ ਦੱਸੋ ਨਾ ਸਾਨੂੰ। मेरा नाम भारती लफ्ज भरत से निकला है। मैं हूँ पाकिस्तानी, लेकिन ये लफ्ज भरत से निकला है, जिसका मतलब कोई भारी चीज या कोई मायने रखती हो। ਠੀਕ ਹੈ, ਯਾਨੀ ਕਿ ਵੱਡੀ ਸ਼ੈ। ਤੇ ਅੱਛਾ ਇਹ ਦੱਸੋ ਕਿ ਪਹਿਲੇ ਤੇ ਤੁਸੀਂ ਆਪਣੀ ਪੋਜੀਸ਼ਨ ਦਾ ਦੱਸੋ, ਪੋਜੀਸ਼ਨ ਕਿਵੇਂ ਲਈ ਬਹਾਵਲਪੁਰ ਬੋਰਡ ਦੇ ਵਿੱਚ, ਕਿਉਂਕਿ ਹਜ਼ਾਰਾਂ ਤਲਬਾ ਹੁੰਦੇ, ਹਜ਼ਾਰਾਂ ਸਟੂਡੈਂਟਸ ਹੁੰਦੇ ਆ ਮੁਕਾਬਲੇ ਦੇ ਵਿੱਚ। बस मोटिवेशन ऑफ फैमिली एंड टीचर्स की मेहनत से, माँ वालिदैन के सपोर्ट से और अपनी मेहनत से हासिल किया है। ਅੱਛਾ ਨਹੀਂ ਤੇ ਇਹ ਕਿਵੇਂ ਤੁਹਾਨੂੰ ਇਹ ਖਿਆਲ ਆਇਆ ਸੀ? ਪਹਿਲੇ ਸੀਗਾ ज़हन 'ਚ ਕਿ मैं कभी पोजीशन भी लवांगी? नहीं नहीं, जब वो कॉल आई तो जब हमने देखा तो हमें यकीन नहीं हो रहा था कि मैंने बहालपुर बोर्ड में लिया पोजीशन, लेकिन बाद में यकीन हो गया कि सच्ची में। ਅੱਛਾ ਨਹੀਂ ਆ ਦੇਖੋ ਨਾ ਹੁਣ ਮੈਂ ਆਇਆ ਵਾਂ ਤੇ ਕੋਈ ਟਿਊਸ਼ਨ ਵੀ ਪੜ੍ਹਦੇ ਸੀ ਤੁਸੀਂ? नहीं नहीं, ट्यूशन नहीं करती। ਕਿਉਂਕਿ ਕੋਈ ਇਹ ਨਹੀਂ ਲੱਗ ਰਿਹਾ ਕਿ ਕੋਈ ਟਿਊਸ਼ਨ ਕੋਈ ਅਕੈਡਮੀ ਹੋਏਗੀ। ਤੇ ਸਕੂਲ ਕਿਹੜਾ ਸੀ ਜਿੱਥੋਂ ਪੜ੍ਹੇ ਸੀ? गवर्नमेंट स्कूल है, लो इनकम स्कीम। ਅੱਛਾ ਜੀ। ਅੱਛਾ, ਉਹਦੇ ਵਿੱਚੋਂ ਤੁਸੀਂ ਜੀ। ਤਿਆਰੀ ਕੀਤੀ ਤੇ ਇੰਨਾ ਫਿਰ ਸ਼ਾਨਦਾਰ ਪੇਪਰ ਕਿਵੇਂ ਹੋ ਗਿਆ ਕਿ बस मेरा दिन पढ़ाई से शुरू होता था और खत्म भी पढ़ाई से ही होता था। टीचर्स इतनी मेहनत करती थी मुझ पर और वालिदैन का सपोर्ट भी था, तो फिर होना ही था। ਤੇ ਜਦੋਂ ਤੁਸੀਂ ਸਕੂਲ ਜਾਣਾ ਸ਼ੁਰੂ ਕੀਤਾ ਤੇ ਇੱਥੇ ਤੁਹਾਨੂੰ ਸਕੂਲ ਜਾਣ 'ਚ ਤੇ ਕੋਈ ਦਿੱਕਤ ਨਹੀਂ ਹੋਈ ਘਰ ਵਾਲਿਆਂ ਵੱਲੋਂ? नहीं नहीं, वो घर की टेंशन वगैरह छोड़ के हम फिर पढ़ाई पे वालिदैन कहते थे आप सिर्फ स्टडी पर गौर करें, बाकी हम कर लेंगे। और भाई भी फिर बाइक पे पहुंचा के आते थे। ਅੱਛਾ, ਯਾਨੀ ਕਿ ਲਿਜਾਣ ਦੀ ਜ਼ਿੰਮੇਵਾਰੀ ਜਿਹੜੀ ਉਹ ਭਾਈ ਨੇ हाँ जी, ਚੱਕੀ ਹੋਈ ਸੀ। जी, जी। ਅੱਛਾ ਇਹ ਦੱਸੋ ਭਾਰਤੀ ਕਿ ਤੁਸੀਂ ਜਦੋਂ ਸਕੂਲ ਜਾਂਦੇ ਸੀ ਤੇ ਉੱਥੇ ਬਾਕੀ ਜ਼ਾਹਿਰੀ ਗੱਲ ਹੋਰ ਕੁੜੀਆਂ ਵੀ ਹੋਣਗੀਆਂ, ਦੂਸਰੀਆਂ ਵੀ, ਮੁਸਲਿਮਸ ਵੀ, ਸਾਰੀਆਂ, ਬਲਕਿ ਸਹੀ ਹੈ ਜ਼ਾਹਿਰ ਹੈ ਮੁਸਲਮਾਨਾਂ ਦੀ ਇੱਥੇ, ਤੇ ਉੱਥੇ ਕਦੀ ਤੁਹਾਨੂੰ ਕੋਈ ਫੀਲ ਹੋਇਆ ਕੋਈ ਫਰਕ? नहीं नहीं, बिल्कुल उन्होंने हमें फील नहीं होने किया कि आप माइनॉरिटी अलग हो। हम क्लास में 2 लड़कियां थी, मैं और मेरी कजन, माइनॉरिटी से, बाकी सारे मुस्लिम थे, लेकिन सारे एक जगह पे खाना, साथ में मिलना, खेलना वगैरह सारा कुछ साथ में। उन्होंने कोई फर्क नहीं होना, मतलब फर्क ही नहीं है पाकिस्तान में।
ਚਲੋ ਅੱਛਾ, ਇਹ ਦੇਖੋ ਸਭ ਤੋਂ ਅਹਿਮ ਗੱਲ ਹੈ। ਔਰ ਖੁਸ਼ੀ ਇਸ ਗੱਲ ਦੀ ਵੀ ਹੈ ਨਾਲ ਕਿ ਨਾ ਸਿਰਫ ਕਿ ਬੱਚੀ ਨੇ ਪੋਜੀਸ਼ਨ ਲਈ, ਅੱਗੇ ਉਹਦਾ ਜਿਹੜਾ ਪਲਾਨ ਆ ਕਿ ਆਪਣੀ ਕਮਿਊਨਿਟੀ ਨੂੰ ਉਹ ਪੜ੍ਹਾਉਣਾ ਚਾਹ ਰਹੀ ਹੈ। ਇਹ ਨਹੀਂ ਹੈ ਕਿ ਉਹਨੇ ਕਹਿਤਾ ਕਿ ਵੀ ਹੁਣ ਮੈਂ ਆ ਗਈ ਹਾਂ ਤੇ ਬਾਕੀ ਪਿੱਛੇ ਰਹਿ ਜਾਣ। ਹੁਣ ਬਾਕੀਆਂ ਨੂੰ ਵੀ ਉਹ ਚਾਹ ਰਹੀ ਹੈ ਕਿ ਬਾਕੀ ਬੱਚੇ ਵੀ ਉਹਦੇ ਤਰ੍ਹਾਂ ਪੜ੍ਹਨ ਤੇ ਬਾਕੀ ਬੱਚੀਆਂ ਜਿੰਨੀਆਂ ਖਾਸ ਕਰ ਉਹ ਅੱਗੇ ਆਣ। ਆਪਣੇ ਇੱਥੇ ਜਿਹੜਾ ਇਲਾਕਾ ਹੈ, ਜਿਹੜਾ ਵਸੇਬ ਹੈ, ਬਰਾਦਰੀ ਹੈ, ਉਹਨਾਂ ਵੱਲੋਂ ਤੇ ਨਹੀਂ ਕੋਈ ਇਸ਼ੂ ਕਿ ਕਿਉਂ ਸਕੂਲ ਦੇ ਵਿੱਚ ਬੱਚੀਆਂ ਪੜ੍ਹ ਰਹੀਆਂ ਤੇ ਕਿਉਂ जा रही नहीं नहीं, ऐसे कोई नहीं होता। हाँ, हमारी बरादरी में बहुत सी ऐसे लोग कहते हैं कि लड़कियों को नहीं पढ़ाना चाहिए था, लेकिन हमारे वालिदैन बिल्कुल ऐसा नहीं सोचते। उन्होंने अपने बेटों को नहीं, सिर्फ बेटों को ही नहीं, बेटियों को भी पढ़ाया है उन्होंने। ਅੱਛਾ ਅੱਛਾ, ਤੇ ਜਿਹੜੇ ਹੋਰ ਲੋਕ ਆ ਯਾਨੀ ਉਹ ਇਸ ਮਾਮਲੇ 'ਚ ਥੋੜਾ ਜਿਹਾ ਕਰਦੇ ਆ ਕਿ ਨਹੀਂ ਕੋਈ ਹੁਣ ਪੜ੍ਹਨਾ जी जी। ਚਾਹੀਦਾ। लेकिन अब जब से मैंने पोजीशन लिया तब उनके माइंड भी थोड़ा चेंज हो गए हैं, वो भी अपने बच्चियों को पढ़ाना चाहते हैं। ਚਲੋ ਇਹ ਤਾਂ ਵੈਸੇ ਬੜੀ ਵੱਡੀ ਗੱਲ ਹੈ ਤੇ ਫਿਰ जी। ਤੇ ਇਹਦੀ ਭਾਰਤੀ ਕਾਨਾ ਰਾਮ ਦੀ ਪੋਜੀਸ਼ਨ ਦੇ ਨਾਲ ਉਹਨਾਂ ਦੀ ਬਾਕੀ ਬਰਾਦਰੀ ਵੀ ਹੈ ਜਿਹੜੀ ਹੁਣ ਉਹ ਵੀ ਬੱਚਿਆਂ ਨੂੰ ਪੜ੍ਹਾਉਣ ਲੱਗ ਜਾਏਗੀ। ਅੱਛਾ, ਕਿਉਂ ਨਹੀਂ ਸੀ ਪੜ੍ਹਾਉਂਦੇ ਬਾਕੀ ਲੋਕ ਆ ਜਿਹੜੇ ਬੱਚਿਆਂ ਨੂੰ? बस वो कहते हैं बेटियों को नहीं पढ़ना चाहिए, वो सिर्फ घर के काम सीखे, वो आगे जाके बस काम वगैरह करे। जबकि मैं कहना चाहती हूँ एक फर्द की तालीम एक मर्द की तालीम होती है, जबकि एक बेटी की तालीम पूरे माशरे की तालीम होती है। ਵਾਹ, ਬੜੀ ਵੱਡੀ ਗੱਲ ਹੈ। ਇਹ ਗੱਲ ਬੜੀ ਅਹਿਮ ਕੀਤੀ ਇਹਨੇ ਕਿ ਇੱਕ ਬੇਟੀ ਦੀ ਤਾਲੀਮ ਪੂਰੇ ਮੁਆਸ਼ਰੇ ਦੀ ਤਾਲੀਮ ਹੁੰਦੀ ਹੈ। ਤੇ ਅੱਛਾ, ਹੁਣ ਜਿਹੜੀਆਂ ਤੁਹਾਡੇ ਨਾਲ ਦੀਆਂ ਸੀ ਆਸੇ-ਪਾਸੇ ਦੀਆਂ ਬੱਚੀਆਂ ਸੀ, ਉਹ ਨਹੀਂ ਹਸਰਤ ਨਾਲ ਦੇਖਦੀਆਂ ਸੀ ਕਿ ਵੀ ਇਹ ਪੜ੍ਹਦੀ ਪਈ ਹੈ ਤੇ ਸਾਨੂੰ ਘਰ ਵਾਲੇ ਜਾਣ ਨਹੀਂ ਦਿੰਦੇ ਪੜ੍ਹਨ? जो हमारी उनकी भी दिल करता था, जो हमारी बरादरी से लड़कियां नहीं जाती थी, वो भी कहती काश हम भी पढ़ते, हम भी। तो उनके वालिदैन को मैं यही कहना चाहती हूँ कि अपनी बेटियों को भी पढ़ाए। ਤੇ ਅੱਛਾ, ਜਦੋਂ ਪੋਜੀਸ਼ਨ ਲਈ ਤੁਸੀਂ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਪੋਜੀਸ਼ਨ ਆ ਗਈ? मुझे नहीं पता था कि एक दिन पहले जो पोजीशन लेते हैं उनका रिजल्ट आ जाता है। एक प्रिंसिपल का कॉल आया, तो किसी स्कूल प्रिंसिपल का कॉल आया, तो उन्होंने मुबारकबाद दी, तब हमें पता चला। फिर रिजल्ट वगैरह निकाला, तब पता चला कि पोजीशन आई है। फिर अगले दिन बहालपुर बोर्ड गए। ਅੱਛਾ ਅੱਛਾ, ਉੱਥੇ ਫਿਰ ਤੁਸੀਂ ਗਏ ਸੀ जी ਤੇ ਉੱਥੇ ਪ੍ਰੋਗਰਾਮ ਹੋਇਆ ਸੀ? जी, वहाँ पे प्राइज डिस्ट्रीब्यूशन हुआ था। ਅੱਛਾ पूरे जिन्होंने पोजीशन ली थी बहालपुर बोर्ड में, वो गए थे, और प्रिंसिपल भी साथ थे हमारी। ਅੱਛਾ, ਇਹ ਮੈਡਲ ਦਿਖਾ ਦਿਓ ਨਾ ਕਿ ਮੈਡਲ ਤੁਹਾਨੂੰ ਉੱਥੇ ਮਿਲਿਆ ਸੀ ਉੱਤੇ ਕਰਕੇ ਨਾ। ਹਾਂ, ये मेडल भी मुझे बहादुर बोर्ड में मिला था, और ਅੱਛਾ कैश प्राइज भी मिला था। ਅੱਛਾ, ਇਹ ਉੱਥੋਂ ਮਿਲਿਆ ਸੀ। ਜੀ। ਵਾਹ, ਜ਼ਬਰਦਸਤ। ਤੇ ਕੈਸ਼ ਪ੍ਰਾਈਜ਼ ਕਿੰਨਾ ਮਿਲਿਆ ਸੀ? 10,000। ਅੱਛਾ, ਸੈਕੰਡ ਪੋਜੀਸ਼ਨ ਤੇ। ਅੱਛਾ, ਇੱਕ ਵਾਰੀ ਨਾ ਪੁਰਾਣੀ ਗੱਲ ਹੈ ਕਿ ਇੱਥੇ ਰਹੀਨਰ ਖਾਨ ਚੋਂ ਇੱਕ ਮੁੰਡਾ ਸੀ ਤੇ ਉਹ ਅਸ਼ੋਕ ਦਾ ਭਾਈ ਸੀ ਮੇਰੇ ਖਿਆਲ, ਹਾਂ ਅਸ਼ੋਕ ਦਾ ਭਾਈ ਸੀ, ਤੇ ਉਹਨੇ ਪੋਜੀਸ਼ਨ ਲਈ ਸੀ ਮੈਟ੍ਰਿਕ ਵਿੱਚ, ਤੇ ਉਹਨੂੰ ਉਦੋਂ 2010 ਦੀ ਗੱਲ ਹੈ। ਫਿਰ ਅਸੀਂ ਉਦੋਂ ਦੀ ਸਟੋਰੀ ਵੀ ਕੀਤੀ, ਮੈਂ ਉਦੋਂ ਐਕਸਪ੍ਰੈਸ 'ਚ ਹੁੰਦਾ ਸੀ, ਤੇ ਯੂਸਫ ਰਜ਼ਾ ਗਿਲਾਨੀ ਹਟ ਗਿਆ ਸੀ ਵਜ਼ਾਰਤ ਉਜ਼ਮਾ ਤੋਂ, ਤੇ ਰਾਜਾ ਪਰਵੇਜ਼ ਅਸ਼ਰਫ ਉਸ ਟਾਈਮ ਵਜ਼ੀਰ ਆਜ਼ਮ ਬਣੇ ਸੀ, ਮਤਲਬ 2011 ਸੀ। ਰਤੇਸ਼ ਕੁਮਾਰ ਸੀ ਸ਼ਾਇਦ, ਹਾਂ। ਅੱਛਾ, ਉਹਨੂੰ ਫਿਰ ਉਦੋਂ ਅਸੀਂ 5 ਲੱਖ ਰੁਪਏ ਜਿਹੜੇ ਸੀਗੇ ਹਕੂਮਤ ਨੇ ਉਹਨੂੰ ਗ੍ਰਾਂਟ ਦਿੱਤੀ। ਅੱਛਾ, ਉਹਦਾ ਫਾਇਦਾ ਕੀ ਹੋਇਆ? ਉਹ ਪੈਸੇ ਆਏ ਤੇ ਉਸ ਤੋਂ ਬਾਅਦ ਉਹਦੇ ਵਿੱਚ ਹੌਸਲਾ ਪੈਦਾ ਹੋਇਆ ਤੇ ਉਹਨੇ ਮੈਡੀਕਲ ਕਾਲਜ 'ਚ ਬਾਅਦ ਦਾਖਲਾ ਲਿਆ ਤੇ ਹੁਣ ਉਹ ਡਾਕਟਰ ਬਣ ਗਿਆ। ਅੱਛਾ, ਵੈਸੇ ਤੁਹਾਨੂੰ ਵੀ ਜਿਹੜਾ ਹੈ ਮਾਈਨੋਰਟੀਜ਼ ਵਜ਼ਾਰਤ ਵੱਲੋਂ ਕੋਈ ਜਾਂ ਹਕੂਮਤ ਵੱਲੋਂ ਕੋਈ ਪੈਸੇ ਇਸ ਤੋਂ ਇਲਾਵਾ ਮਿਲੇ? जी जी, मरियम नवाज ने दिए, और अच्छा। सर रमेश सिंह अरोड़ा मिनिस्टर ने दिए। ਅੱਛਾ, ਮਰੀਮ ਨਵਾਜ਼ ਸਾਹਿਬਾ ਨੇ ਕਿੰਨੇ ਦਿੱਤੇ? 3 लाख दिए थे, ਚਲੋ, ਇਹ ਬੜੀ ਅੱਛੀ ਗੱਲ ਹੈ। ਦੇਖੋ, ਇਹ ਹੌਸਲਾ ਅਫਜ਼ਾਈ ਹੋਣੀ और ਚਾਹੀਦੀ ਹੈ। लैपटॉप भी दिया था। ਅੱਛਾ ਅੱਛਾ, ਲੈਪਟਾਪ ਮੇਰੇ ਖਿਆਲ ਇਹੀ ਹੈ ਜਿਹੜਾ ਇਹ ਯੂਥ, ਹਾਂ ਇਹੀ ਲੈਪਟਾਪ ਹੈ ਜੀ। ਇਹ ਤਾਂ ਬੜੀ ਅੱਛੀ। ਤੇ ਮਰੀਮ ਨੂੰ ਆਪਣਾ ਜਿਹੜਾ ਤੇ ਅਰੋੜਾ ਸਾਹਿਬ ਨੇ ਕੀ? उन्होंने भी 1 लाख कैश प्राइज दिए थे। ਅੱਛਾ, जी ਚਲੋ ਜੀ, ਰਮੇਸ਼ ਸਿੰਘ ਅਰੋੜਾ ਜੀ, ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਸਾਡੇ ਇਲਾਕੇ ਦੀ ਬੱਚੀ ਦੇ ਨੂੰ ਯਾਦ ਰੱਖਿਆ, ਉਹਦੀ ਪੋਜੀਸ਼ਨ ਲੈਣ ਤੇ। ਮਰੀਮ ਨਵਾਜ਼ ਸਾਹਿਬਾ ਦਾ ਵੀ ਸ਼ੁਕਰੀਆ। ਦੇਖੋ, ਇਹੀ ਚੀਜ਼ਾਂ ਹੁੰਦੀਆਂ ਜਿਹੜੇ ਹੁਕਮਰਾਨ ਜਦੋਂ ਤਵੱਜੋ ਕਰਦੇ ਆ ਆਪਣੇ ਲੋਕਾਂ ਦੇ ਉੱਤੇ, ਤੇ ਫਿਰ ਉਹਨਾਂ ਨੂੰ ਅੰਦਾਜ਼ਾ ਹੁੰਦਾ ਕਿ ਅਸੀਂ ਵੀ ਬਰਾਬਰ ਦੇ ਸ਼ਹਿਰੀ ਹਾਂ। ਬਲਕਿ ਸਾਡੇ ਤੇ ਇੱਥੇ, ਔਰ ਇਹ ਬੜੀ ਅੱਛੀ ਗੱਲ ਹੈ, ਸ਼ਾਇਦ ਦੂਜੇ ਜਿਹੜੇ ਬੱਚਿਆਂ ਨੇ ਪੋਜੀਸ਼ਨਾਂ ਲਈਆਂ ਹੋਣਗੀਆਂ ਉਹਨਾਂ ਨੂੰ ਤੇ ਉਹੀ ਜਿਹੜਾ 10-10 20 ਹਜ਼ਾਰ ਮਿਲਿਆ ਹੋਣਾ। ਸਾਡੀ ਜਿਹੜੀ ਬੱਚੀ ਆ, ਇਹਨੂੰ ਸਿਰਫ ਹਿੰਦੂ ਬਰਾਦਰੀ ਹੋਣ ਦੀ ਵਜ੍ਹਾ ਤੋਂ ਇੰਨਾ ਜਿਹੜਾ ਪ੍ਰਾਈਜ਼ ਮਿਲਿਆ, ਐਕਸਟਰਾ ਮਿਲਿਆ, ਪਰ ਇਸ ਤੋਂ ਵੀ ਜ਼ਿਆਦਾ ਮੈਂ ਸਮਝਦਾ ਮਿਲਣਾ ਚਾਹੀਦਾ, ਕਿਉਂਕਿ ਇਹ ਜਿਹੜੀਆਂ ਸਾਡੇ ਮਾਈਨੋਰਟੀਜ਼ ਆ, ਮਾਈਨੋਰਟੀ ਤਾਂ ਵੈਸੇ ਕੋਈ ਨਹੀਂ ਹੁੰਦਾ, ਜ਼ਾਹਿਰੀ ਗੱਲ, ਸਾਰੀਆਂ ਬਰਾਦਰੀਆਂ ਵਾ ਇੱਥੇ, ਮੁਸਲਿਮ ਬਰਾਦਰੀ ਆ, ਹਿੰਦੂ ਬਰਾਦਰੀ ਆ, ਸਿੱਖ ਬਰਾਦਰੀ ਆ, ਸਾਰੀ ਬਰਾਦਰੀ, ਸਾਰੇ ਇੱਥੇ ਰਹਿੰਦੇ, ਸਾਰੇ ਬਰਾਬਰ ਦੇ ਪਾਕਿਸਤਾਨੀ ਆ। ਪਰ ਇਹਨਾਂ ਦੇ ਕਿਉਂਕਿ ਜਿਹੜੇ ਬੱਚੇ ਆ, ਬੱਚੀਆਂ ਤੇ ਬਾਅਦ ਦੀ ਗੱਲ ਆ, ਬੱਚੇ ਵੀ ਸਟੱਡੀ ਵਾਲੇ ਪਾਸੇ, ਪੜ੍ਹਾਈ ਵਾਲੇ ਪਾਸੇ ਉਹਨਾਂ ਨਹੀਂ ਜਾਂਦੇ। ਤੇ ਜਦੋਂ ਇੱਕ ਬੱਚੀ ਆਈ, ਬੱਚੀ ਨੇ ਪੋਜੀਸ਼ਨ ਲਈ ਔਰ ਉਹਨੂੰ ਇੰਨਾ ਇਨਾਮ ਮਿਲਿਆ, ਤੇ ਜਿਵੇਂ ਹੁਣ ਦੱਸ ਰਹੀ ਹੈ ਕਿ ਹੋਰ ਕਿੰਨੀਆਂ ਬੱਚੀਆਂ ਹੁਣ ਜਾਣ ਨੂੰ ਤਿਆਰ ਆ?
काफी बच्चियां मुझे कह रही हैं मैं भी जाऊंगी अब स्कूल दोबारा से शुरू, जिन्होंने छोड़ दी थी कुछ अच्छा। मसले हुए उन्होंने छोड़ दिया था, तो फिर वो भी कहते हैं हम फिर से शुरू करेंगे। ਨਹੀਂ ਆ ਤੁਸੀਂ ਦੇਖੋ ਕਿ ਇਹ ਬੜੀ ਇੱਕ ਅਹਿਮ ਗੱਲ ਹੈ ਕਿ ਜਿਹੜੇ ਬੱਚੀਆਂ ਛੱਡ ਚੁੱਕੀਆਂ ਸੀ ਸਕੂਲ ਉਹ ਵੀ ਕਹਿੰਦੀਆਂ ਹੁਣ ਅਸੀਂ ਜਾਣਾ, ਸਿਰਫ ਇਸ ਵਜ੍ਹਾ ਤੋਂ ਕਿ ਇੱਕ ਬੱਚੀ ਨੇ ਜਿਹੜੀ ਐਡੀ ਪੋਜੀਸ਼ਨ ਲਈ ਆ। ਔਰ ਦੂਸਰੀ ਗੱਲ ਇਹ ਆ ਕਿ ਮੈਂ ਕਹਿੰਦਾ ਹੁੰਦਾ ਪਾਕਿਸਤਾਨ ਦਾ ਰੋਸ਼ਨ ਚਿਹਰਾ ਵਾ ਕਿ ਸਾਡਾ ਕਿਸੇ ਵੀ ਮਜ਼ਹਬ, ਮਸਲਕ, ਫਿਰਕੇ, ਬਰਾਦਰੀ, ਕੌਮ ਦੇ ਨਾਲ ਤਲਕ ਰੱਖਣ ਵਾਲਾ ਬੱਚਾ ਜਦੋਂ ਪੋਜੀਸ਼ਨ ਲੈਂਦਾ ਵਾ ਜਾਂ ਕਿਸੇ ਵੀ ਫੀਲਡ ਦੇ ਵਿੱਚ ਨੁਮਾਇਆਂ ਕਾਰਕਰਦਗੀ ਦਿਖਾਉਂਦਾ ਤੇ ਉਹਨੂੰ ਸਪੋਰਟ ਕੀਤਾ ਜਾਂਦਾ, ਐਪਰੀਸ਼ੀਏਟ ਕੀਤਾ ਜਾਂਦਾ, ਉਹਨੂੰ ਡਰਾ ਕੇ ਪਿੱਛੇ ਨਹੀਂ ਕੀਤਾ ਜਾਂਦਾ, ਉਹਦੇ ਤੋਂ ਹਸਦ ਕਰਕੇ ਉਹਨੂੰ ਪਿੱਛੇ ਨਹੀਂ ਹਟਾਇਆ ਜਾਂਦਾ ਕਿ ਤੂੰ ਕਿਉਂ ਅੱਗੇ ਵਧ ਰਿਹਾ। ਤੇ ਭਾਰਤੀ ਕਾਨਾ ਰਾਮ ਪੋਜੀਸ਼ਨ ਲੈ ਕੇ ਅੱਗੇ ਜਿਵੇਂ ਹੁਣ ਸਟੱਡੀ ਅੱਜ ਕੱਲ ਅੱਗੇ ਹੁਣ ਕਿਹੜੇ ਕਾਲਜ ਦਾਖਲਾ ਲਿਆ? मैंने किप्स कॉलेज में लिया है। अच्छा। आपकी पहले वो एस्पायर था, वो किप्स में चेंज हो गया है। ਅੱਛਾ, ਕਾਲਜ ਚੇਂਜ ਹੋ ਜੀ, ਗਿਆ। ਜੀ। ਅੱਛਾ, नहीं ਤੇ ਉੱਥੇ ਦਾਖਲਾ ਜਿਹੜਾ ਤੁਸੀਂ ਲਿਆ ਵਾ ਉਹਦੀ ਕੋਈ ਫੀਸ ਵਗੈਰਾ ਦੇ ਰਹੇ ਹੋ? नहीं बिल्कुल फ्री, उन्होंने सब कुछ फ्री और ट्रांसपोर्ट भी फ्री, और उन्होंने मुझे ये कहा था कि लैपटॉप और 1 लाख कैश प्राइज भी देंगे। ਵਾਹ, ਆ ਦੇਖੋ ਕਿ ਹੁਣ ਇਹ ਜਿਹੜਾ ਕਾਲਜ 'ਚ ਵੀ ਦਾਖਲਾ ਲਿਆ ਇਹਨਾਂ ਨੇ ਉਹ ਵੀ ਅੱਗੋਂ ਲੈਪਟਾਪ ਪਲੱਸ 1 ਲੱਖ ਰੁਪਇਆ ਇਨਾਮ ਵੀ ਉਹਨਾਂ ਨੇ ਇਹਨਾਂ ਵਾਸਤੇ ਰੱਖਿਆ। ਉਹ ਮਿਲ ਗਿਆ ਹਲੇ ਕਿ ਨਹੀਂ ਮਿਲਿਆ? नहीं अभी नहीं मिला। ਸਾਰੀ ਗੱਲ ਉਹਨਾਂ ਨੇ ਅਨਾਉਂਸ ਕਰ ਦਿੱਤਾ ਜਦੋਂ ਕਾਲਜ ਵਾਲਿਆਂ ਨੇ ਦੇਣਾ ਵਾ ਤੇ ਉਹ ਦੇਣਗੇ, ਔਰ ਬੜੀ ਅੱਛੀ ਗੱਲ ਆ। ਬਲਕਿ ਦੱਸਣਾ ਸਾਨੂੰ ਵੀ ਜਦੋਂ ਵੀ ਮਿਲਣਾ ਹੋਇਆ ਤੇ ਅਸੀਂ ਆਵਾਂਗੇ ਬਕਾਇਦਾ ਉਸ ਤਕਰੀਬ ਦੇ ਵਿੱਚ ਵੀ, ਕਿਉਂਕਿ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਸਾਡੇ ਖਾਸ ਕਰ ਹਿੰਦੂ ਔਰ ਸਿੱਖ ਬਰਾਦਰੀ ਦੇ ਔਰ ਕ੍ਰਿਸਚੀਅਨ ਕਮਿਊਨਿਟੀ ਦੇ ਲੋਕ ਜਿਹੜੇ ਆ ਉਹ ਅੱਗੇ ਵਧਦੇ ਆ। ਅੱਛਾ, ਕ੍ਰਿਸਚੀਅਨਸ ਦੇ ਵਿੱਚ ਐਜੂਕੇਸ਼ਨ ਦਾ ਜਿਹੜਾ ਤਨਾਸਬ ਕਾਫੀ ਬਿਹਤਰ ਰਿਹਾ ਪਹਿਲੇ ਹੀ, ਕਿਉਂਕਿ ਉਹਨਾਂ ਦੇ ਜਿਹੜੇ ਮਿਸ਼ਨਰੀ ਸਕੂਲਸ ਆ ਉਹਨਾਂ ਦੀ ਵਜ੍ਹਾ ਤੋਂ, ਕਿਉਂਕਿ ਹਰ ਚਰਚ ਦੇ ਨਾਲ ਸਕੂਲ ਆ ਔਰ ਕਨਵੈਂਟ ਬੜੇ ਅੱਛੇ ਸਕੂਲ ਆ। ਸਾਡੇ ਆਪਣੇ ਮੁਸਲਮਸ ਉੱਥੇ ਬੜੀਆਂ ਫੀਸਾਂ ਦੇ ਕੇ ਬੱਚਿਆਂ ਨੂੰ ਪੜ੍ਹਾਉਂਦੇ ਆ। ਉਹਨਾਂ ਦਾ ਐਜੂਕੇਸ਼ਨ ਦਾ ਜਿਹੜਾ ਲੈਵਲ ਸੀ, ਜਿਹੜਾ ਤਨਾਸਬ ਸੀ, ਉਹ ਹਮੇਸ਼ਾ ਤੋਂ ਬਹੁਤ ਅੱਗੇ ਰਿਹਾ ਵਾ ਬਨਿਸਬਤ ਸਾਡੀ ਹਿੰਦੂ ਬਰਾਦਰੀ ਦੇ, ਕਿਉਂਕਿ ਜਿਹੜੀ ਸਾਡੀ ਸਿੱਖ ਬਰਾਦਰੀ ਵੀ ਆ ਉਹ ਵੀ ਉੱਪਰ ਪੰਜਾਬ 'ਚ ਆ ਔਰ ਖਾਸੀ ਔਰ ਪੂਰੀ ਦੁਨੀਆ 'ਚ ਸ਼ਾਇਦ ਕਿਸੇ ਪਾਸੇ ਵੀ ਸਿੱਖਾਂ ਨੂੰ ਇੰਨੀ ਇੱਜ਼ਤ ਜਿਹੜੀ ਆ ਨਾ ਮਿਲਦੀ ਹੋਵੇ ਜਿੰਨੀ ਪਾਕਿਸਤਾਨ 'ਚ ਆ, ਕਿ ਜਿਵੇਂ ਪੱਗ ਦੀ ਇੱਜ਼ਤ ਦੇਖਣੀ ਹੋਵੇ ਕਿਸੇ ਨੇ ਤੇ ਕਹਿੰਦੇ ਆ ਕਿ ਉਹ ਪਾਕਿਸਤਾਨ ਚਲਾ ਜਾਵੇ, ਤੇ ਜਿੱਦਾਂ ਉਹਨਾਂ ਨੂੰ ਵਾਰਮਲੀ ਵੈਲਕਮ ਕੀਤਾ ਜਾਂਦਾ, ਜਿਵੇਂ ਰਿਸਪੈਕਟ ਦਿੱਤੀ ਜਾਂਦੀ। ਅੱਛਾ, ਉਹਨਾਂ ਦੋਵਾਂ ਦੇ ਬਰਅਕਸ ਜਿਹੜੀ ਸਾਡੀ ਹਿੰਦੂ ਬਰਾਦਰੀ ਸੀਗੀ ਇਹ ਜ਼ਿਆਦਾ ਸਾਊਥ ਪੰਜਾਬ 'ਚ ਆਬਾਦ ਆ ਔਰ ਉਹ ਤਾਲੀਮ ਵਾਲੇ ਪਾਸਿਓਂ, ਐਜੂਕੇਸ਼ਨ ਵਾਲੇ ਪਾਸਿਓਂ ਪਿੱਛੇ ਰਹਿ ਗਈ ਸੀ। ਪਰ ਇਹ ਬੜੀ ਖੁਸ਼ੀ ਹੋਈ ਆ, ਜਿਵੇਂ ਪਹਿਲੇ ਮੈਂ ਨਿਤੇਸ਼ ਕੁਮਾਰ ਦੀ ਗੱਲ ਕੀਤੀ, ਉਹਨੇ ਜੋ ਪੋਜੀਸ਼ਨ ਲਈ ਸੀ ਤੇ ਉਹਨੂੰ ਰਾਜਾ ਪਰਵੇਜ਼ ਅਸ਼ਰਫ ਵੱਲੋਂ ਠੀਕ ਆ ਥੋੜੀ ਮਿਹਨਤ ਕਰਨੀ ਪੈਂਦੀ ਆ ਉਹਦੀ, ਅਸੀਂ ਜਾ ਕੇ ਸਟੋਰੀਆਂ ਵੀ ਕੀਤੀਆਂ, ਘਰ ਵੀ ਗਏ। ਫਕੀਰ ਅਬਦੁਲ ਕਦੂਸ ਸੁਰਖਪੋਸ਼ ਸਾਹਿਬ ਸਾਡੇ ਜਿਹੜੇ ਵੱਡੇ ਭਾਈ, ਸਾਡੇ ਬਜ਼ੁਰਗ, ਸਾਡੇ ਬਿਊਰੋ ਚੀਫ ਸੀ ਉਦੋਂ, ਉਹਨਾਂ ਨੇ ਬੜਾ ਜ਼ੋਰ ਲਾਇਆ। ਥੋੜੀ ਜਿਹੀ ਮਿਹਨਤ ਤੇ ਕਰਨੀ ਪਈ ਪਰ ਉਹਨੂੰ ਹਕੂਮਤ ਵੱਲੋਂ ਉਹਨੂੰ ਸਰਾਇਆ ਗਿਆ। ਅੱਛਾ, ਹੁਣ ਜਿਵੇਂ ਕਾਨਾ ਰਾਮ, ਭਾਰਤੀ ਕਾਨਾ ਰਾਮ ਦੀ ਜੇ ਪੋਜੀਸ਼ਨ ਆਈ ਹੈ ਇਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਤੇ ਉਹ ਬੱਚਿਆਂ ਦੇ ਫਿਰ ਵਿੱਚ ਅੱਗੇ ਬੜੀ ਪੈਦਾ ਹੁੰਦੀ ਆ, ਹੌਸਲਾ ਪੈਦਾ ਹੁੰਦਾ ਕਿ ਦੇਖੋ ਜੀ ਕਿ ਵਾਕਈ ਸਾਨੂੰ ਵੀ ਐਪਰੀਸ਼ੀਏਟ ਕੀਤਾ ਜਾ ਰਿਹਾ, ਅਸੀਂ ਹੁਣ ਅੱਗੇ ਨਿਕਲਾਂਗੇ ਤੇ ਬੜੀ ਖੁਸ਼ੀ ਦੀ ਗੱਲ ਆ। ਅੱਛਾ, ਪਰ ਇੱਕ ਗੱਲ ਦਾ ਹੋਇਆ ਮੈਨੂੰ ਅਫਸੋਸ ਕਿ ਉਹ ਹਰ ਪਾਸੇ ਸਾਡੇ ਸਿਰਫ ਸਾਡਾ, ਮੈਂ ਤਾਂ ਕਹਿੰਦਾ ਸੀ ਪਤਾ ਨਹੀਂ ਇਕੱਲੇ ਮੁਸਲਮਾਨਾਂ ਦਾ ਹੀ ਮਸਲਾ, ਇਹ ਸਾਡੀ ਹਿੰਦੂ ਬਰਾਦਰੀ 'ਚ ਵੀ ਮਸਲਾ ਐਡਾ ਬਣ ਚੁੱਕਿਆ ਕਿ ਹੁਣ ਉਹਨੂੰ ਮੈਂ ਭਾਰਤੀ ਕਾਨਾ ਰਾਮ ਨੂੰ ਕੋਸ਼ਿਸ਼ ਕੀਤੀ, ਮੈਂ ਕਿਹਾ ਪੰਜਾਬੀ ਬੋਲ ਲੈ, ਮਰ ਜਾਣੀ ਹੈ ਪੰਜਾਬੀ ਬੋਲ ਲੈ, ਉਹਨੂੰ ਉਹ ਨਹੀਂ ਬੋਲ ਹੋਈ ਉਹਦੇ ਕੋਲ ਪੰਜਾਬੀ, ਉਹਨੇ ਉਰਦੂ 'ਚ ਹੀ ਗੱਲ ਕੀਤੀ। ਇਹ ਬੜਾ ਅਲਮੀਆ ਸਾਡਾ ਕਿ ਅਸੀਂ ਆਪਣੀ ਜਿਹੜੀ ਮਦਰ ਲੈਂਗੁਏਜ ਆ, ਮਾਂ ਬੋਲੀਆਂ, ਅੱਛਾ ਮਾਹੌਲ ਐਸਾ ਬਣ ਗਿਆ, ਬੱਚਿਆਂ ਦਾ ਕਸੂਰ ਨਹੀਂ। ਜਦੋਂ ਸਕੂਲ ਜਾਣਾ, ਉਹਨਾਂ ਨੇ ਕਾਲਜ ਜਾਣਾ, ਬਾਹਰ ਨਿਕਲਣਾ, ਹਰ ਕੋਈ ਫਿਰ ਉਰਦੂ ਬੋਲ ਕੇ ਆਪਣੇ ਆਪ ਨੂੰ ਆਪਣੇ ਉੱਤੇ ਪ੍ਰਾਊਡ ਫੀਲ ਕਰਦਾ, ਉਹ ਸਮਝਦਾ ਪਤਾ ਨਹੀਂ ਮੈਂ ਪੜ੍ਹਿਆ ਲਿਖਿਆ, ਫਖਰੀ ਅੰਦਾਜ਼ ਦੇ ਵਿੱਚ ਉਹ ਪੇਸ਼ ਕਰਨ ਲਈ ਉਹ ਫਿਰ ਹੌਲੀ ਹੌਲੀ ਆਦਤ ਬਣ ਜਾਂਦੀ ਹੈ ਬੱਚਿਆਂ ਦੀ। ਤੇ ਬਹਰਹਾਲ ਬੜੀ ਖੁਸ਼ੀ ਹੋਈ। ਤੇ ਅੱਛਾ, ਤੁਸੀਂ ਇਹ ਦੱਸੋ ਇਸ ਤੋਂ ਇਲਾਵਾ ਤੁਹਾਨੂੰ ਕੋਈ ਅਵਾਰਡ ਕੋਈ ਆ? ਮੈਂ ਦੇਖਿਆ ਪਰੇ ਅਲਮਾਰੀ 'ਚ ਪਏ ਕਾਫੀ ਸਾਰੀਆਂ ਸ਼ੀਲਡਾਂ, ਇਹ ਕਿੱਥੋਂ ਕਿਹਦੇ ਵੱਲੋਂ ਮਿਲੀਆਂ? ਹਾਂਜੀ डीसी सर, डीसी ऑफिस अच्छा ये अच्छा, रहीम यार खान से डीसी सर ने दिया था 14 अगस्त इंडिपेंडेंस डे। वाह इससे जबरदस्त। पता चलता है कि पाकिस्तान में हिंदू मुस्लिम में कोई फर्क नहीं है। वाह, ਆ ਖੁਰਮ ਪਰਵੇਜ਼ ਸਾਹਿਬ ਦਾ ਨਾਮ ਵੀ ਲਿਖਿਆ ਹੈ ਤੇ ਖੁਰਮ ਸਾਹਿਬ ਬਹਰਹਾਲ ਤੁਹਾਡੀ ਯਾਦਗਾਰ ਇਹਨਾਂ ਦੇ ਕੋਲ ਮੌਜੂਦ ਹੈ ਕਿ ਯਾਦਗਾਰ ਤੁਹਾਡੀ ਵਰਲਡ ਪੰਜਾਬੀ ਕਾਨਫਰੰਸ ਵਾਲੀ ਵੀ ਸਾਡੇ ਕੋਲ ਹੈ ਸੀ, ਤੁਸੀਂ ਬੜਾ ਸਪੋਰਟ ਕੀਤਾ ਸੀ ਤੇ ਵੀ ਹੈ। ये सर विजय की स्कूल द फ्लाइट फॉल्कन स्कूल, उन्होंने हमें दावत दी थी, हम गए थे, फिर अच्छा। उन्होंने ये शील्ड दी। ਵਾਹ ਜ਼ਬਰਦਸਤ। ਆ ਦੇਖੋ ਨਾ ਇਹ, ਅੱਛਾ ਇਹ ਚੀਜ਼ਾਂ ਖਾਸ ਕਰ ਜਿਹੜਾ ਡੀਸੀ ਵਾਲਾ ਮੈਂ ਦੇਖਿਆ, ਇਹ ਵਾਕਈ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਆ ਕਿ ਬੜੀ ਇਨਕਰੇਜਮੈਂਟ ਮਿਲਦੀ ਆ। ਔਰ ਉਹ ਜਿਹੜੀ ਗੱਲ ਭਾਰਤੀ ਕਾਨਾ ਰਾਮ ਨੇ ਕਹੀ ਕਿ ਜਦੋਂ ਮੈਨੂੰ ਇਹ ਅਵਾਰਡ ਮਿਲਿਆ ਡੀਸੀ ਰਹੀਮ ਯਾਰ ਖਾਨ ਉਦੋਂ ਦੇ ਜਿਹੜੇ ਖੁਰਮ ਪਰਵੇਜ਼ ਸੀ ਉਹਨਾਂ ਵੱਲੋਂ, ਤੇ ਮੈਨੂੰ ਇਹ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਵਾਕਈ ਹਿੰਦੂ ਮੁਸਲਮ 'ਚ ਕੋਈ ਫਰਕ ਨਹੀਂ ਹੈਗਾ। ਅੱਛਾ,
ये जब मैंने पोजीशन ली थी तब अच्छा। ये मेडल भी मिला था और ये शील्ड भी मिली थी अच्छा। बहादुर बोर्ड से वाह जबरदस्त। कैश प्राइज में। अच्छा ये अच्छा ਇਹ ਇਹਦੇ ਵਿੱਚ रमेश ਬਕਾਇਦਾ अरोड़ा। ਪੂਰਾ ਅੱਛਾ ਇਹ ਸਰਟੀਫਿਕੇਟ ਸਾਰਾ अच्छा ये रमेश सिंह अरोड़ा मिनिस्टर साहब हमारे लाहौर के, उन्होंने कैश प्राइज दिया था इसमें। ਅੱਛਾ ਵਾਹ ਅੱਛਾ ਇਹ ਅਰੋੜਾ ਸਾਹਿਬ ਦੇਖ ਲਓ ਕੋਈ ਚੰਗਾ ਕੰਮ ਕੀਤਾ ਤੇ ਲੋਕੀ ਯਾਦ ਵੀ ਰੱਖਦੇ ਆ ਤੇ ਜੇ ਨਹੀਂ ਕਰੋਗੇ ਤੇ ਕਿਸੇ ਨੇ ਯਾਦ ਨਹੀਂ ਰੱਖਣਾ ਹੁੰਦਾ ਤੇ ਅੱਜ ਰਹੀਮਯਾਰ ਖਾਨ ਸਾਦਕਾਬਾਦ ਚ ਵੀ ਪੰਜਾਬ ਦੇ ਪਹਿਲੀ ਤਹਿਸੀਲ ਦੇ ਵਿੱਚ ਵੀ ਬੱਚੀ ਨੇ ਤੁਹਾਨੂੰ ਯਾਦ ਰੱਖਿਆ ਹੋਇਆ। ਕਲਿਆਣ ਜੀ ਆ ਦੇਖ ਲਓ ਤੁਸੀਂ ਵੀ ਕੋਈ ਅਰੋੜਾ ਸਾਹਿਬ ਦੇ ਕੋਲੋਂ ਇਦਾਂ ਦੇ ਹੋਰ ਕੰਮ ਕਰਾਓ ਤਾਂ ਕਿ ਨਾਲ ਤੁਹਾਡਾ ਵੀ ਨਾਮ ਬਣੇ। ये हमारे अच्छा। मंदिर पे मेला हुआ था, मेले अच्छा। की तरफ से, यानी कि सनातन दसो कृष्ण अपना दसो। ये कृष्ण जन्माष्टमी में हमारा इधर मेला होता है, वहाँ पे उन्होंने हमें दावत दी कि वहाँ पे मैं 2 शब्द बोलूं, फिर उन्होंने मुझे ये गिफ्ट दिया था। अच्छा जन्माष्टमी तो मैंने याद आ गया जी, ये कृष्ण जन्माष्टमी ये पूर्णमाशी ਦੀ ਰਾਤ ਮੈਂ ਵੀ ਆਇਆ ਹੋਇਆ ਅਗਸਤ ਚ ਹੁੰਦਾ ਨਾ जी 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 ਮੈਂ ਇੱਥੇ ਜਦੋਂ ਹੁੰਦਾ ਸੀ ਤੇ ਇੱਥੇ ਆਈਦਾ ਸੀ ਮੇਲੇ ਤੇ ਔਰ ਇਹ ਸਾਊਥ ਪੰਜਾਬ ਦਾ ਬਲਕਿ ਪੰਜਾਬ ਪੂਰੇ ਦਾ ਹਿੰਦੂ ਬਰਾਦਰੀ ਦਾ ਸਭ ਤੋਂ ਵੱਡਾ ਇਕੱਠ ਹੁੰਦਾ। ਉੱਥੇ 10,000 ਤੋਂ ਜ਼ਿਆਦਾ ਲੋਕ ਪੰਡਾਲ ਚ ਹੁੰਦੇ ਆ ਇਕੱਠ ਚ, ਉਵੇਂ ਉਹਨੂੰ ਕਿਹਾ ਜਾਂਦਾ ਕਿ 2 ਤੋਂ 3 ਲੱਖ ਬੰਦਾ ਜਿਹੜਾ ਪੂਰੇ ਮੇਲੇ ਨੂੰ 2 ਦਿਨ ਵਿਜ਼ਿਟ ਕਰਦਾ। ਔਰ ਉੱਥੇ ਇੱਕ ਮੰਦਿਰ ਆ ਜਿਹੜਾ ਉਹ ਪੂਰੇ ਪਾਕਿਸਤਾਨ ਦਾ ਸਭ ਤੋਂ ਵੱਡਾ ਮੰਦਿਰ ਆ ਜਿੱਥੇ ਇਹ ਮੇਲਾ ਹੁੰਦਾ ਔਰ ਕਾਂਜੀ ਰਾਮ ਸਾਹਿਬ ਨੇ ਬਣਵਾਇਆ ਉਹ ਕਿਸੇ ਟਾਈਮ ਉਹ ਵੀ ਤੁਹਾਨੂੰ ਵਿਜ਼ਿਟ ਕਰਾਵਾਂਗੇ। ਜਿਹਦਾ ਹਾਲ ਆ ਜਿਹੜਾ ਓਡਾ ਹਾਲ ਪੂਰੇ ਡਿਸਟ੍ਰਿਕਟ ਰਹੀਮਯਾਰ ਖਾਨ ਚ ਕੋਈ ਸਰਕਾਰੀ ਪ੍ਰਾਈਵੇਟ ਕੋਈ ਹਾਲ ਓਡਾ ਵੱਡਾ ਨਹੀਂ ਹੈ ਔਰ ਮੇਰੀ ਨਜ਼ਰ ਤੋਂ ਵੈਸੇ ਕੋਈ ਹਾਲ ਏਡਾ ਵੱਡਾ ਹੋਰ ਕਿਤੇ ਵੀ ਨਹੀਂ ਗੁਜ਼ਰਿਆ। ਬੜਾ ਵੱਡਾ ਹਾਲ ਉੱਥੇ ਮੰਦਿਰ ਦਾ ਬਣਵਾਇਆ ਉਹਨਾਂ ਨੇ। ਅੱਛਾ ਉੱਥੇ ਵੀ ਯਾਨੀ ਜਨਮ ਅਸ਼ਟਮੀ ਤੇ ਵੀ ਹੈ। ਚਲੋ ਜੀ ਆ ਦੇਖੋ ਸਨਾਤਨ ਧਰਮ ਸੇਵਾ ਸਭਾ ਇੱਕ ਆਰਗੇਨਾਈਜੇਸ਼ਨ ਆ ਤੇ ਉਹਦੇ ਵੱਲੋਂ ਉੱਥੇ ਹੁੰਦਾ ਵਾ ਤੇ ਅੱਛਾ ਜੀ ਵਾਹ। ये लाहौर से मरियम नवाज ने दिया था। मैं वाह। मरियम नवाज का और सर रमेश सिंह अरोड़ा का दिल से शुक्रिया अदा करती हूँ कि उन्होंने मुझे कैश प्राइज दिया और मेरे अनकरेज की, मेरा वाह। हौसला किया कि मैं आगे बढ़ूंगा और ज्यादा। ਵਾਹ जी ਆ ਦੇਖੋ ਜੀ ਆ ਮੈਡਮ ਮਰੀਮ ਨਵਾਜ਼ ਸਾਹਿਬਾ ਤੁਸੀਂ ਜਦੋਂ ਬੱਚਿਆਂ ਨੂੰ ਯਾਦ ਕਰਦੇ ਹੋ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਜ਼ਿਹਨ 'ਚ ਰੱਖਦੇ ਹੋ ਤੇ ਬੱਚੇ ਵੀ ਤੁਹਾਨੂੰ ਯਾਦ ਰੱਖਦੇ ਆ ਔਰ ਇਹ ਤੁਸੀਂ ਇੱਕ ਬੱਚੀ ਨੂੰ ਨਹੀਂ ਇੱਥੇ ਐਪਰੀਸ਼ੀਏਟ ਕੀਤਾ ਤੁਸੀਂ ਇੱਥੇ ਪੂਰੀ ਕਮਿਊਨਿਟੀ ਨੂੰ ਸਾਊਥ ਪੰਜਾਬ ਦੇ 7 ਲੱਖ ਹਿੰਦੂਆਂ ਨੂੰ ਤੁਸੀਂ ਐਪਰੀਸ਼ੀਏਟ ਕੀਤਾ ਔਰ ਸਾਰਿਆਂ ਦੇ ਦਿਲ ਦੇ ਵਿੱਚ ਤੁਹਾਡਾ ਮੁਕਾਮ ਬਹੁਤ ਵੱਧ ਗਿਆ ਔਰ ਉਹਨਾਂ ਨੂੰ ਯਾਦ ਰਹੇਗਾ ਔਰ ਅਸੀਂ ਵੀ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਇਸ ਗੱਲ ਦੇ ਉੱਤੇ ਕਿ ਤੁਸੀਂ ਉਹਨਾਂ ਨੂੰ ਵੀ ਬਰਾਬਰ ਦਾ ਬਲਕਿ ਮੁਸਲਮਾਨਾਂ ਤੋਂ ਜ਼ਿਆਦਾ ਤੁਸੀਂ ਉਹਨਾਂ ਨੂੰ ਰਿਸਪੈਕਟ ਦਿੱਤੀ। ਤੁਹਾਨੂੰ ਸਾਰੇ ਧੰਨਵਾਦ ਕਰ ਰਹੇ ਹਾਂਜੀ ਬਲਕਿ ਇੱਥੇ ਜਿੰਨੀ ਹੁਣ ਵੀ ਬਰਾਦਰੀ ਜਮਾ ਵਾ ਹਿੰਦੂ ਬਰਾਦਰੀ ਉਹ ਸਾਰੀ ਤੁਹਾਡਾ ਸ਼ੁਕਰੀਆ ਅਦਾ ਕਰ ਰਹੀ। ਆ ਦੇਖੋ ਜੀ ਇਹ ਸਰਟੀਫਿਕੇਟ ਵਾਹ ਮਰੀਮ ਨਵਾਜ਼ ਸ਼ਰੀਫ चीफ मिनिस्टर पंजाब वाह। अच्छा मरियम नवाज और सर रमेश सिंह अरोड़ा के साथ साथ हमारे वजीर आला तालीम राना सिकंदर हयात का भी दिल से शुक्रिया अदा करूं। उन्होंने मुझे एक वर्ड कहा कि मैं आपका बहुत बड़ा फैन हूं जिससे मुझे बहुत हौसला मिला और मैं ये सोचती हूँ कि जब मुझे पर कोई तकलीफ वगैरह आए कोई मुसीबत आए तो ये वो मेरा सहारा बनेंगे। वाह अच्छा राणा सिकंदर ही आपने भी सद्या राणा साहब देख लो ਜਿਹੜਾ ਵੀ ਤੁਸੀਂ ਚੰਗਾ ਕੰਮ ਹੁੰਦਾ ਉਹ गवर्नर याद रखा साबिक जाता है। गवर्नर मखदूम अहमद महमूद साहब, अच्छा उन्होंने भी बुलाया था। अच्छा वाह जी वाह जी मखदूम अहमद महमूद ਸਾਹਿਬ ਸਾਬਕਾ ਗਵਰਨਰ ਜੀ। ਜਿਹੜੇ ਉਹਨਾਂ ਨੇ ਵੀ ਅਪਰੀਸ਼ੀਏਟ ਠੀਕ ਹੈ। ਕੀਤਾ। ਦੇਖੋ ਇਹ ਨਹੀਂ ਕਿ ਇਹ ਉਹ ਗੱਲ ਆ ਜਦੋਂ ਕੋਈ ਬੱਚਾ ਕਿਸੇ ਪਾਸੇ ਅੱਗੇ ਵੱਧਦਾ ਵਾ ਇਹ ਤਾਂ ਖੈਰ ਕੋਈ ਵੀ ਮਿਹਨਤ ਕਰੇ ਮਿਹਨਤ ਦਾ ਤੇ ਸਿਲਾ ਰੱਬ ਵੱਲੋਂ ਜ਼ਰੂਰ ਮਿਲਦਾ ਵਾ ਹਰ ਬੰਦੇ ਨੂੰ ਤੇ ਖਾਸ ਕਰ ਇਹ ਬੱਚੀ ਇਸ ਲਿਹਾਜ਼ ਨਾਲ ਵੀ ਖੁਸ਼ਕਿਸਮਤ ਆ ਇਹ ਉੱਚ ਭਾਗੀ ਹੈ ਕਿ ਇਹਨੂੰ हुकूमत वालों इन्ना सराया गया नहीं तो पोजीशनां बहुत बच्चे ले लेंदे आ मिल भी जांदियां पर जिद्दां दे हालात दे विचों खास कर अच्छा ये तो चलो तुहानूं हो गया ते आपां कर लई ये दसो कि तुसीं इत्थे घरेलू मामलात कैसे सीगे जदों तुसीं स्कूल ज्वाइन कीता स्कूल जाना शुरू कीता ते कैसे रहे? जी घर में तो बहुत टेंशन थी, घर थोड़ा मसला था और थोड़े मतलब बाबा वगैरह कोई मजदूरी वगैरह करके जूतों का काम वगैरह करके मुझे पढ़ाया और कहा आप सिर्फ स्टडी पे गौर करो बाकी हम खुद देख लेंगे। पूरी फैमिली ने सपोर्ट किया। अच्छा अच्छा वाला साहब की करदे तुहाडे काम? जूतों का काम करता है। जुत्तियां बनाण दा जी, नवीं जी। बनाण दा कि वैसे मुरम्मत नवीं करन दा? पुरानियां सारी अच्छा ठीक है। अच्छा ये देखो ना लेबर क्लास खास कर अच्छा ਸਾਡੇ ਰੂਟੀਨ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਜਿਹੜਾ ਵੀ ਬੱਚਾ ਪੜਨ ਵਾਲਾ ਵਾ ਪੋਜੀਸ਼ਨ ਲੈਣ ਵਾਲਾ ਵਾ ਉਹ ਬਿਹਤਰ ਕਲਾਸ 'ਚ ਕੋਈ ਹੋਏਗਾ ਤੇ ਉਹ ਪੜ ਸਕਦਾ ਪਰ ਬਿਲਕੁਲ ਇੱਕ ਲੇਬਰ ਕਲਾਸ ਦੇ ਵਿੱਚ ਉੱਠ ਕੇ
ਔਰ ਜਿੱਦਾਂ ਮਾਪਿਓ ਨੇ ਉਹਨਾਂ ਦੀ ਸਾਰੀ ਗੱਲ ਆ, ਪੜ੍ਹਾਉਣਾ ਸੌਖਾ ਨਹੀਂ, ਖਰਚਾ ਹੁੰਦਾ ਹੀ ਹੁੰਦਾ, ਭਾਵੇਂ ਸਰਕਾਰੀ ਸਕੂਲ ਦੇ ਵਿੱਚ ਵੀ ਕੋਈ ਹੋਵੇ। ਉਹਨਾਂ ਦੇ ਵਾਲਦ ਨੂੰ ਵੀ ਸਲਾਮ ਆ ਕਿ ਉਹਨਾਂ ਨੇ ਬੜੀ ਇਹਦੇ ਉੱਤੇ, ਬੱਚੀ ਦੇ ਉੱਤੇ ਮਿਹਨਤ ਕੀਤੀ। ਇੱਕ ਪਾਸੇ ਲੇਬਰ ਕਲਾਸ ਦਾ ਹੋਣਾ, ਦੂਜੇ ਪਾਸੇ ਐਸੀ ਕਮਿਊਨਿਟੀ ਨਾਲ ਹੋਣਾ ਕਿ ਜਿੱਥੇ ਬੱਚੀਆਂ ਤੇ ਬਾਅਦ ਦੀ ਗੱਲ ਆ, ਬੱਚਿਆਂ ਨੂੰ ਵੀ ਪੜ੍ਹਾਉਣ ਦਾ ਰਿਵਾਜ ਨਾ ਹੋਵੇ, ਤੇ ਉੱਥੇ ਆਪਣੀ ਬੇਟੀ ਨੂੰ ਪੜ੍ਹਾ ਲੈਣਾ, ਇਹ ਵੀ ਬੜੀ ਹਿੰਮਤ ਦੀ ਗੱਲ ਆ। ਬਹਰਹਾਲ ਤੇ ਹੁਣ ਅੱਗੇ ਕੀ ਪ੍ਰੋਗਰਾਮ ਆ? आगे इंशाल्लाह दोबारा से पोजीशन लेंगी और आगे स्टडी अपनी जारी रखूंगी। ਚਲੋ ਅੱਛਾ, ਇਹ ਵੈਸੇ ਹੋਰ ਬੜੀ ਚੰਗੀ ਗੱਲ ਆ, ਉਹਨੇ ਕਿਹਾ ਕਿ ਮੈਂ ਫਿਰ ਪੋਜੀਸ਼ਨ ਲੈਣੀ ਹੈ, ਇਹ ਨਹੀਂ ਕਿ ਇੱਕ ਵਾਰੀ ਲੈ ਕੇ ਬਸ ਕਰ ਦਿੱਤੀ। ਤੇ ਚਲੋ, ਇਹ ਤੇ ਬਹਰਹਾਲ ਜੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ।